ਵਾਲੇਕਮ ਸੱਜਣੋ, ਬੇਲੀਓ, ਮਿੱਤਰੋ, ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਚੜ੍ਹਦੇ ਪੰਜਾਬ ਤੇ ਲਹਿੰਦਾ ਪੰਜਾਬ, ਯਾਨੀ ਕਿ ਤਾਂ ਇੰਡੀਆ ਤੇ ਲਹਿੰਦਾ ਪੰਜਾਬ, ਪੰਜਾਬ ਪਾਕਿਸਤਾਨ ਦੇ ਜਿੰਨੇ ਵੀ ਵੀਰ ਭੈਣ ਭਰਾ ਦੇਖਣ ਵਾਲੇ ਹੋਣਗੇ, ਮਾਸ਼ਾਅੱਲਾ ਨਾਲ ਸਾਰੇ ਵਧੀਆ ਹੋਣਗੇ। ਤੇ ਅੱਜ ਕੁਝ ਨੈਟਵਰਕ ਦਾ ਵੀ ਇਸ਼ੂ ਚੱਲਦਾ ਪਿਆ, ਨਾ ਜਾਣੇ ਕਿਉਂ। ਸਾਡੇ ਡੇਲੀ ਵਲੌਗ ਤੁਹਾਨੂੰ ਜਿਵੇਂ ਕਿ ਪਤਾ ਹੈਗਾ ਕਿ ਅਪਲੋਡ ਕਰਦੇ ਤੁਹਾਡੇ ਨਾਲ ਬਹੁਤ ਸਾਰੀਆਂ ਚੀਜ਼ਾਂ ਖਰੀਦੀਆਂ ਵਾ, ਟਰੈਵਲਿੰਗ ਵਲੌਗ, ਵਿਲੇਜ ਦੀ ਲਾਈਫ ਔਰ ਬਾਕੀ ਸਾਰੀਆਂ ਚੀਜ਼ਾਂ। ਤੇ ਅੱਜ ਉਹ ਚੀਜ਼ ਨਾ ਅਪਲੋਡ ਨਹੀਂ ਹੁੰਦੀ ਪਈ, ਤੇ ਬੜੀ ਕੋਸ਼ਿਸ਼ ਕੀਤੀ ਹੈ ਤੇ ਨਹੀਂ, ਮੈਂ ਕਿ ਚਲੋ ਥੋੜ੍ਹੀ ਦੇਰ ਵਾਸਤੇ ਆਪਣੇ YouTube ਫੈਮਿਲੀ ਨਾਲ, ਆਪਣੇ ਭੈਣਾਂ ਭਰਾਵਾਂ ਨਾਲ, ਆਪਣੇ ਮਿੱਤਰਾਂ ਨਾਲ ਜਿਹੜੇ ਕਿ ਪਾਕਿਸਤਾਨ ਦੇ ਰਹਿਣ ਵਾਲੇ ਨੇ, ਪਾਕਿਸਤਾਨ ਤੋਂ ਬਾਹਰ ਰਹਿਣ ਵਾਲੇ ਨੇ, ਪੰਜਾਬ ਪਾਕਿਸਤਾਨ ਦੇ ਵਿੱਚ ਤੇ ਪੰਜਾਬ ਪਾਕਿਸਤਾਨ ਤੋਂ ਬਾਹਰ। ਤੇ ਮੈਂ ਕਿਹਾ ਥੋੜ੍ਹੀ ਬਹੁਤੀ ਗੱਲਬਾਤ ਕਰ ਲਈਏ, ਨਾਲੇ ਪਤਾ ਚੱਲ ਜਾਏਗਾ ਕਿ ਕੌਣ ਸਾਨੂੰ ਕਿੱਥੋਂ ਕਿੱਥੋਂ ਦੇਖਦਾ ਪਿਆ ਹੈ। ਤੇ ਦੂਸਰੀ ਗੱਲ ਇਹ ਵੀ ਕਿ ਤੁਸੀਂ ਜਿਹੜਾ ਸਾਡਾ ਲਾਈਵ ਸੈਸ਼ਨ ਆ ਉਹਨੂੰ ਵੀ ਸ਼ੇਅਰ ਕਰ ਦਿਆ ਕਰੋ, ਤੇ ਸਾਡੀ ਵੀਡੀਓਜ਼ ਵੀ ਜਿਹੜੀਆਂ ਨਾ ਤੁਹਾਡੇ ਵਾਸਤੇ ਬੜੀ ਮਿਹਨਤ ਨਾਲ ਬਣਾਈ ਦੀਆਂ ਨੇ। ਤੁਸੀਂ ਸਪੋਰਟ ਕਰਨਗੇ ਤੇ ਇਨਸ਼ਾਅੱਲਾ ਸਾਡਾ ਦਿਲ ਵੱਡਾ ਹੋ ਜਾਏਗਾ। ਤੇ ਦੂਸਰਾ ਜੀ, ਆਪਣੇ ਨਾਲ ਆ ਗਏ ਨੇ ਅਬਦੁਲ ਵਹਾਬ, ਜਿਹੜੇ ਕਿ ਆਪਣੇ ਨਾਲ ਵਾਲੇ ਪਿੰਡ ਤੋਂ ਹੈਗੇ ਜੀ। ਵੈਲਕਮ ਤੁਹਾਨੂੰ ਅਬਦੁਲ ਵਹਾਬ, ਕੀ ਹਾਲ ਚਾਲ ਹੈ? ਠੀਕ ਹੋ? ਸਭ ਫੈਮਿਲੀ ਠੀਕ ਹੈ ਤੁਹਾਡੀ? ਤੇ ਤੁਹਾਡੇ ਘਰ ਵਾਲੇ ਸਭ ਠੀਕ ਹੈ ਮਾਸ਼ਾਅੱਲਾ ਨਾਲ? ਤੇ ਦਿਲ ਲਾ ਕੇ ਪੜ੍ਹਿਆ ਕਰੋ, ਅੱਲਾਹ ਤਾਲਾ ਤੁਹਾਨੂੰ ਕਾਮਯਾਬੀ ਦੇਵੇ। ਬੱਚਾ ਜੀ ਸਾਡੇ ਨਾਲ ਵਾਲੇ ਪਿੰਡ ਤੋਂ ਹੈਗਾ ਤੇ ਮਾਸ਼ਾਅੱਲਾ ਬਹੁਤ ਇੰਟੈਲੀਜੈਂਟ ਤੇ ਬਹੁਤ ਗ੍ਰੇਟ ਬੱਚਾ ਹੈਗਾ, ਤੇ ਬਹੁਤ ਨਾਈਸ ਪਰਸਨ ਹੈ ਮਾਸ਼ਾਅੱਲਾ। ਅੱਲਾਹ ਤਾਲਾ ਦੀ ਹਯਾਤੀ ਕਰੇ। ਤੇ ਬਾਕੀ ਉਮੀਦ ਹੈ ਕਿ ਤੁਸੀਂ ਪਾਕਿਸਤਾਨ ਦੇ ਰਹਿਣ ਵਾਲੇ ਤੇ ਪਾਕਿਸਤਾਨ ਤੋਂ ਬਾਹਰ ਰਹਿਣ ਵਾਲੇ ਜਿੰਨੇ ਵੀ ਲੋਕ ਹੋ, ਜਿੱਥੇ ਜਿੱਥੇ ਤੱਕ ਸਾਡੀ ਇਹ ਆਵਾਜ਼ ਜਾਂਦੀ ਹੈ, ਉੱਥੇ ਉੱਥੇ ਤੁਸੀਂ ਮਾਸ਼ਾਅੱਲਾ ਠੀਕ ਹੋਣਗੇ, ਉਹ ਵਧੀਆ ਹੋਣਗੇ, ਉਹ ਤੁਹਾਡੀ ਫੈਮਿਲੀ ਜਿਹੜੀ ਹੈ ਨਾ ਉਹ ਵੀ ਵਧੀਆ ਹੋਏਗੀ ਅਲਹਮਦੁਲਿਲਾ ਨਾਲ। ਤੇ ਤੁਸੀਂ ਨਾਲੇ ਸਾਨੂੰ ਦੱਸਿਆ ਕਰੋ, ਸਾਡੇ ਵਲੌਗਸ ਦੇਖਦੇ ਹੋ, ਉਹਦੇ ਵਿੱਚ ਜੋ ਵੀ ਬਿਹਤਰੀ ਦੀ ਸਲਾਹ ਹੋਵੇ ਤੇ ਉਹ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ, ਮੈਸੇਜ ਕਰਨਾ, ਤੇ ਸਾਨੂੰ ਲਾਜ਼ਮੀ ਜਿਹੜਾ ਨਾ ਦੱਸਣਾ ਹੈਗਾ। ਤੇ ਇਸ ਟਾਈਮ ਜਨਾਬ ਅਸੀਂ ਮੌਜੂਦ ਹੈਗੇ ਹਾਂ, ਸਾਡਾ ਜਿਹੜਾ ਏਰੀਆ ਇਸ ਟਾਈਮ ਅਸੀਂ ਮੁਲਤਾਨ ਤੋਂ ਜਿਹੜੇ ਤੁਹਾਡੇ ਨਾਲ ਇਹ ਲਾਈਵ ਸੈਸ਼ਨ ਕਰਦੇ ਪਏ। ਤੇ ਮੁਲਤਾਨ ਦੇ ਲੋਕ ਵਾਲਿਆਂ ਨੂੰ ਵੀ ਲਵ ਯੂ ਹੋ ਗਿਆ ਜਨਾਬ। ਇੱਥੇ ਦੇ ਮੁਲਤਾਨ ਮਾਸ਼ਾਅੱਲਾ ਕਾਫੀ ਖੂਬਸੂਰਤ ਹੈਗਾ, ਮੁਲਤਾਨ ਦੇ ਬੜੇ ਅੱਛੇ ਲੋਕ ਨੇ, ਬੜੇ ਕੋਆਪਰੇਟਿਵ ਨੇ। ਤੇ ਪਹਿਲੇ ਤਾਂ ਬੜੀ ਗਰਮੀ ਸੀਗੀ, ਤੇ ਅਲਹਮਦੁਲਿਲਾ ਪਿਛਲੇ 1 ਵੀਕ ਤੋਂ ਮੌਸਮ ਵੈਦਰ ਜਿਹੜਾ ਨਾ ਮੁਲਤਾਨ ਦਾ ਬਹੁਤ ਅੱਛਾ ਹੋ ਗਿਆ। ਤੇ ਮੁਲਤਾਨ ਸਮੇਤ ਪੂਰੇ ਪਾਕਿਸਤਾਨੀਆਂ ਨੂੰ ਜਿਹੜਾ ਨਾ ਅਸਲਾਮ ਅਲੈਕਮ। ਤੇ ਮੌਸਮ ਬੜਾ ਅੱਜ ਕੱਲ੍ਹ ਮੁਲਤਾਨ ਦਾ ਵਧੀਆ ਹੋਇਆ ਪਿਆ, ਬਲਕਿ ਪੂਰੇ ਪਾਕਿਸਤਾਨ ਦਾ ਬਹੁਤ ਅੱਛਾ। ਤੇ ਜਿੰਨੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਪਏ ਨੇ, ਚਾਹੇ ਉਹ ਇੰਡੀਆ 'ਚ ਨੇ, ਪਾਕਿਸਤਾਨ 'ਚ ਨੇ, ਇੰਗਲੈਂਡ 'ਚ ਨੇ, ਸਾਊਦੀ ਅਰਬ 'ਚ ਨੇ, ਜਿੱਥੇ ਜਿੱਥੋਂ ਵੀ ਸਾਡਾ ਲਾਈਵ ਸੈਸ਼ਨ ਦੇਖਦੇ ਪਏ ਨੇ, ਉਹਨਾਂ ਨੂੰ ਇੱਕ ਦਫਾ ਫਿਰ ਅਸਲਾਮ ਅਲੈਕਮ। ਸਾਡੇ ਨਾਲ ਇਸ ਟਾਈਮ 8 ਤੋਂ 10 ਲੋਕ ਜੁੜ ਗਏ ਨੇ, ਤੇ ਉਮੀਦ ਹੈ ਸਾਰੇ ਲੋਕ ਜਿਹੜੇ ਨਾ ਖੈਰੋ ਆਫੀਅਤ ਦੇ ਨਾਲ ਹੋਣਗੇ। ਤੇ ਤੁਸੀਂ ਲਾਜ਼ਮੀ ਕਮੈਂਟ ਸੈਕਸ਼ਨ ਦੇ ਵਿੱਚ ਲਾਜ਼ਮੀ ਦੱਸਣਾ ਕਿ ਕੌਣ ਸਾਡਾ ਲਾਈਵ ਸੈਸ਼ਨ ਕਿੱਥੋਂ ਦੇਖਦਾ ਪਿਆ ਹੈਗਾ, ਇਹ ਲਾਜ਼ਮੀ ਦੱਸਿਆ ਕਰੋ। ਸਾਡੇ ਡੇਲੀ ਵਲੌਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਪਏ ਨੇ ਉਹ ਵੀ ਦੱਸਿਆ ਕਰੋ। ਤੇ ਇੱਕ ਦਫਾ ਫਿਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਲੋਕ ਹੋਣਗੇ ਮਾਸ਼ਾਅੱਲਾ ਖੈਰੋ ਆਫੀਅਤ ਨਾਲ ਹੋਣਗੇ, ਠੀਕ ਠਾਕ ਹੋਣਗੇ, ਤੇ ਵਧੀਆ ਹੋਣਗੇ, ਲਹਿੰਦੇ ਪੰਜਾਬ ਵਾਲੇ ਤੇ ਚੜ੍ਹਦੇ ਪੰਜਾਬ ਵਾਲੇ। ਤੇ ਅਸੀਂ ਸਮਝਦੇ ਹਾਂ ਕਿ ਪੰਜਾਬੀ ਵਿੱਚ ਗੱਲਬਾਤ ਕਰਨਾ ਸਾਨੂੰ ਵਧੀਆ ਲੱਗਦਾ ਹੈਗਾ। ਸਾਡੇ ਬਹੁਤ ਸਾਰੇ ਸਟਾਰ ਫਨਕਾਰ ਵੀ ਪੰਜਾਬੀ 'ਚ ਗੱਲਾਂ ਕਰਦੇ ਨੇ, ਅਸੀਂ ਖੁਦ ਪੰਜਾਬ ਦੇ ਰਹਿਣ ਵਾਲੇ ਹਾਂ। ਤੇ ਇਸ ਦਫਾ ਇੱਕ ਪੰਜਾਬੀ ਕਾਨਫਰੰਸ ਵੀ ਹੋ ਰਹੀ ਹੈ ਇੰਟਰਨੈਸ਼ਨਲ, 5, 6 ਤੇ 7 ਦਸੰਬਰ ਨੂੰ ਲਾਹੌਰ ਦੇ ਵਿੱਚ, ਜਿਹਦੇ ਵਿੱਚ ਕਿ ਇੰਡੀਆ ਤੋਂ ਵੀ ਲੋਕ ਆਉਣਗੇ, ਇੰਗਲੈਂਡ ਤੋਂ ਲੋਕ ਆਉਣਗੇ, ਪਾਕਿਸਤਾਨ ਤੋਂ ਵੀ ਲੋਕ ਜਾਣਗੇ ਦਸੰਬਰ ਦੇ ਵਿੱਚ, ਜਿਹੜੀ ਕਿ ਲਾਹੌਰ ਦੇ ਵਿੱਚ ਹੋਣ ਵਾਸਤੇ ਜਾ ਰਹੀ ਹੈ। ਤੇ ਸੋ ਸਾਨੂੰ ਤੁਹਾਨੂੰ ਤਮਾਮ ਜਿਹੜੇ ਫੈਨ ਨੇ ਉਹਨਾਂ ਨੂੰ ਅਸੀਂ ਜਿਹੜਾ ਵੈਲਕਮ ਕਰਾਂਗੇ ਲਾਹੌਰ ਦੇ ਵਿੱਚ 5, 6 ਤੇ 7 ਦਸੰਬਰ ਵਾਰ ਨੂੰ। ਸੋ ਜਿਹੜਾ ਤੁਸੀਂ ਉੱਥੇ ਲਾਜ਼ਮੀ ਆਣਾ, ਉੱਥੇ ਕਾਫੀ ਸਾਰੇ ਸਟਾਰ ਫਨਕਾਰ ਲੋਕ, ਇੰਟਰਨੈਸ਼ਨਲ ਸਤਹ ਤੋਂ ਲੋਕ ਜਿਹੜਾ ਆਏ ਹੋਏ ਹੋਣਗੇ। ਉਸਮਾਨ ਅਲੀ ਭਾਈ अस्सलाम वालेकुम जी। ਹਾਂਜੀ, ਕੀ ਹਾਲ ਚਾਲ ਹੈ? ਠੀਕ ਹੋ? ਮੈਂ ਠੀਕ ਹਾਂ, ਤੁਸੀਂ ਠੀਕ ਹੋ ਉਸਮਾਨ भाई? सब खैर आफियत है?
ਅੱਛਾ ਜੀ, ਭਾਈ ਹੋਣੀ ਸਾਊਦੀ ਅਰਬ ਤੋਂ ਨੇ ਮਾਸ਼ਾਅੱਲਾ, ਉੱਥੇ ਜਿਹੜਾ ਨੇ ਆਪਣੇ ਕੰਮ-ਕਾਜ ਦੇ ਸਿਲਸਿਲੇ ਨਾਲ ਨੇ, ਤੇ ਉਸਮਾਨ ਬਾਈ ਸਾਡੇ ਲਈ ਦੁਆ ਕਰਨ ਜਦੋਂ ਜਾਂਦੇ ਹੋ ਉਮਰੇ ਵਾਸਤੇ ਜਾਂ ਮਸਜਿਦ ਨਬਵੀ ਵਿੱਚ ਜਾਂਦੇ ਹੋ ਤੇ ਲਾਜ਼ਮੀ ਦੁਆ ਕਰਨਾ ਪਾਕਿਸਤਾਨ ਵਾਸਤੇ, ਪਾਕਿਸਤਾਨ ਦੇ ਲੋਕਾਂ ਵਾਸਤੇ, ਪਾਕਿਸਤਾਨ ਦੀ ਤਰੱਕੀ ਵਾਸਤੇ। ਤੇ ਸਾਡੇ ਜਿੰਨੇ ਵੀ ਭੈਣ ਭਰਾ ਬਾਹਰ ਰਹਿੰਦੇ ਨੇ ਪ੍ਰਦੇਸ਼ ਵਿੱਚ, ਯਾਰ ਉਹਨਾਂ ਦਾ ਬੜਾ ਹੌਸਲਾ ਹੈ। ਤੇ ਮੈਂ ਕਹਿੰਦਾ ਆਪਣੇ ਬੱਚਿਆਂ ਵਾਸਤੇ, ਆਪਣੇ ਲੋਕਾਂ ਵਾਸਤੇ ਉੱਥੇ ਜਾ ਕੇ ਜਿਹੜੇ ਦਿਨ ਕੱਟਦੇ ਨੇ, ਬੜੇ ਮੁਸ਼ਕਲ ਦਿਨ ਹੁੰਦੇ। ਬੇਸ਼ੱਕ ਪੈਸਾ ਕਮਾ ਰਹੇ ਨੇ, ਲੇਕਿਨ ਉਹਨਾਂ ਦਾ ਹਰ ਇੱਕ ਪਲ ਜਿਹੜਾ ਨਾ ਯਾਦਾਂ 'ਚ ਗੁਜ਼ਰ ਜਾਂਦਾ ਕਿ ਪਿੱਛੇ ਸਾਡੇ ਵਾਲਦੈਨ ਨੇ, ਭੈਣਾਂ ਭਰਾਵਾਂ ਨੇ, ਬੱਚੇ ਨੇ, ਸਾਰਾ ਕੁਛ ਆ। ਤੇ ਅੱਲਾਹ ਤਾਲਾ ਸਭ ਪਰਦੇਸੀ ਭਾਈਆਂ ਦੀ ਜਿਹੜੀ ਨਾ ਉਮਰ ਦਰਾਜ਼ ਕਰੇ, ਅੱਲਾਹ ਤਾਲਾ ਇਹਨੂੰ ਸਭ ਨੂੰ ਤੰਦਰੁਸਤੀ ਦੇਵੇ ਤੇ ਇਹਨਾਂ ਨੂੰ ਬਹੁਤ ਵੱਡਾ ਹੌਸਲਾ ਦੇਵੇ, ਕਿਉਂਕਿ ਬਹੁਤ ਵੱਡੇ ਲੋਕ ਨੇ, ਯਕੀਨ ਕਰੋ। ਇਹਨਾਂ ਨੂੰ ਜਿੰਨਾ ਵੀ ਸਲੂਟ ਅਸੀਂ ਪੇਸ਼ ਕਰੀਏ ਉਹ ਕਮ ਹੈਗਾ, ਕਿ ਵਿਚਾਰੇ ਦਿਨ ਰਾਤ ਮਿਹਨਤ ਕਰਦੇ ਨੇ ਆਪਣੇ ਘਰ ਵਾਲਿਆਂ ਵਾਸਤੇ, ਆਪਣੇ ਲੋਕਾਂ ਵਾਸਤੇ, ਆਪਣੀ ਫੈਮਿਲੀ ਵਾਸਤੇ। ਚਾਹੇ ਉਹ ਪਾਕਿਸਤਾਨ ਤੋਂ ਬਾਹਰ ਗਏ ਨੇ ਜਾਂ ਕਿਸੇ ਹੋਰ ਵੀ ਕੰਟਰੀ ਤੋਂ ਬਾਹਰ ਗਏ ਨੇ, ਬਹੁਤ ਸਾਰੇ ਕੰਟਰੀਆਂ ਤੋਂ ਲੋਕ ਮੁਖਤਲਿਫ ਮਮਾਲਿਕ ਦੇ ਵਿੱਚ ਜਾਂਦੇ ਨੇ। ਤੇ ਸੋ ਬੜਾ ਟਫ ਹੁੰਦਾ ਹੈ ਕਿ ਬੰਦੇ ਨੇ ਆਪਣੇ ਆਪ ਨੂੰ ਵੀ ਕੈਰੀ ਕਰਨਾ, ਆਪਣਾ ਉੱਥੇ ਹਰ ਇੱਕ ਚੀਜ਼ ਨੂੰ ਪੂਰਾ ਕਰਨਾ ਹੁੰਦਾ ਹੈ। ਤੇ ਸੋ ਬੜਾ ਮੁਸ਼ਕਲ ਹੁੰਦਾ, ਬੜੀ ਡਿਫਿਕਲਟ ਲਾਈਫ ਹੁੰਦੀ ਹੈ। ਤੇ ਅੱਲਾਹ ਤਾਲਾ ਉਹਨਾਂ ਨੂੰ ਸਭ ਨੂੰ ਸਲਾਮਤ ਰੱਖੇ। ਤੇ ਸਾਡੇ ਪਾਕਿਸਤਾਨੀ ਭੈਣ ਭਰਾ ਵੀ ਬਹੁਤ ਸਾਰੇ ਪਾਕਿਸਤਾਨ ਤੋਂ ਬਾਹਰ ਨੇ, ਸਾਊਦੀ ਅਰਬ ਦੇ ਵਿੱਚ, ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ ਵਿੱਚ, ਦੁਬਈ ਵਿੱਚ, ਸਪੈਸ਼ਲੀ ਸਾਊਦੀ ਅਰਬ ਬਹੁਤ ਲੋਕ ਨੇ। ਤੇ ਅੱਲਾਹ ਤਾਲਾ ਉਹਨਾਂ ਸਭ ਪਰਦੇਸੀ ਲੋਕਾਂ ਦੀ ਅੱਲਾਹ ਤਾਲਾ ਸਲਾਮਤੀ ਕਰੇ ਤੇ ਉਹਨਾਂ ਨੂੰ ਬਹੁਤ ਵੱਡਾ ਹੌਸਲਾ ਦੇਵੇ, ਕਿ ਉਹਨਾਂ ਨੂੰ ਹਿੰਮਤ ਔਰ ਤਾਕਤ ਦੇਵੇ ਕਿ ਉੱਥੇ ਰਹਿੰਦੇ ਹੋਏ ਆਪਣੇ ਬੱਚਿਆਂ ਵਾਸਤੇ, ਆਪਣੇ ਲੋਕਾਂ ਵਾਸਤੇ, ਪਾਕਿਸਤਾਨ ਵਾਸਤੇ ਜੋ ਕੁਛ ਕਮਾ ਰਹੇ ਨੇ, ਰਿਜ਼ਕ ਹਲਾਲ, ਤੇ ਰਿਜ਼ਕ ਹਲਾਲ ਆਪਣੇ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਪਾਕਿਸਤਾਨ ਭੇਜਦੇ ਪਏ ਨੇ। ਤੇ ਉਹ ਜਿਹੜੀ ਕਮਾਈ ਪਾਕਿਸਤਾਨ ਭੇਜਦੇ ਨੇ ਆਪਣੇ ਖੂਨ ਪਸੀਨੇ ਦੀ, ਇੱਥੇ ਦੇ ਉਹ ਜਿਹੜੀ ਕਮਾਈ ਹੈ ਤੇ ਉਹ ਸਿੱਧੇ ਰਸਤੇ ਲੱਗਣੀ ਚਾਹੀਦੀ। ਕਿ ਇੱਕ ਬੇਟਾ ਹੈ ਨਾ, ਉਹਨੂੰ ਚਾਹੀਦਾ ਕਿ ਮੇਰਾ ਵਾਲਿਦ 10 ਸਾਲ ਤੋਂ ਬਾਹਰ ਹੈ, ਤੇ ਉਹਨੂੰ ਜਿਹੜਾ ਪੜ੍ਹ ਲਿਖ ਕੇ ਆਪਣੇ ਵਾਲਿਦ ਦਾ ਨਾਂ ਪੈਦਾ ਕਰਨਾ ਚਾਹੀਦਾ। ਨਹੀਂ, ਇਹ ਨਹੀਂ ਕਿ ਵਾਲਿਦ ਬਾਹਰ ਹੈ ਤੇ ਜਨਾਬ ਬੇਟਾ ਜਾਂ ਬੇਟੀ ਇੱਥੇ ਪਿੱਛੋਂ ਅਯਾਸ਼ੀ ਲੋੜਦੇ ਪਏ ਨੇ, ਪੈਸਾ ਵਾਲਦੈਨ ਦਾ ਖਰਾਬ ਕਰਦੇ ਪਏ ਨੇ, ਜਾਂ ਉਹਨੂੰ ਕਿਸੇ ਗਲਤ ਰਸਤੇ ਤੇ, ਗਲਤ ਟਰੈਕ ਤੇ ਉਹਨੂੰ ਇਸਤੇਮਾਲ ਕਰਦੇ ਪਏ। ਸੋ ਜਿੰਨੀ ਵੀ ਕਮਾਈ ਆਉਂਦੀ ਹੈ ਬਾਹਰੋਂ ਪਰਦੇਸੀ ਲੋਕਾਂ ਦੀ, ਉਹਨੂੰ ਇਸ ਤਰ੍ਹਾਂ ਇਸਤੇਮਾਲ ਕਰਿਆ ਕਰੋ ਕਿ ਜਿਹੜਾ ਨਾ ਉਹ ਉਸ ਜਗ੍ਹਾ ਤੇ ਲੱਗੇ ਕਿ ਜਿਹਦਾ ਉਹ ਰਿਵਾਰਡ ਸਾਨੂੰ ਮਿਲ ਸਕੇ। ਕਿ ਅਸੀਂ ਬਾਹਰੋਂ ਜਦੋਂ ਵੀ ਸਾਡਾ ਕੋਈ ਭੈਣ ਭਰਾ ਆਵੇ ਪ੍ਰਦੇਸ਼ ਦੇ ਵਿੱਚੋਂ, ਪ੍ਰਦੇਸ਼ ਕੱਟ ਕੇ, ਉਹਨੂੰ ਪਤਾ ਲੱਗੇ ਕਿ ਯਾਰ ਮੈਂ ਜਿਹੜਾ ਪੈਸਾ ਭੇਜਿਆ ਸੀ ਉਹ ਕਿਤੇ ਨਾ ਕਿਤੇ ਕੰਮ ਲੱਗਿਆ ਹੈਗਾ ਵਾ, ਕਿਤੇ ਨਾ ਕਿਤੇ ਕੰਮ ਆਇਆ ਹੈਗਾ। ਸੋ ਸਾਨੂੰ ਇਹ ਚੀਜ਼ਾਂ ਜਿਹੜੀਆਂ ਨਾ ਜੀ ਭਾਈ, ਜੀ ਜੀ ਬਿਲਕੁਲ। ਉਮਰ ਜੱਟ, ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ? ਠੀਕ ਹੋ? ਤੁਸੀਂ ਦੱਸੋ ਕਿਹੜੇ ਸ਼ਹਿਰ ਤੋਂ ਜਨਾਬ? ਸੇਵ ਕਰਨੇ ਚਾਹੀਏ ਪੈਸੇ, ਉਮਰ ਜੱਟ, ਬਿਲਕੁਲ ਕਰਨੇ ਚਾਹੀਦੇ, ਆਪਣੀ ਫੈਮਿਲੀ ਨੂੰ ਵੀ ਦੇਣੇ ਚਾਹੀਦੇ ਨੇ। ਲੇਕਿਨ ਮੈਂ ਇੱਥੇ ਇੱਕ ਦਫਾ ਪਰਦੇਸੀਆਂ ਦੀ ਇਹ ਗੱਲ ਕਰਦਾ ਪਿਆ ਕਿ ਉਹਨਾਂ ਦਾ ਬਹੁਤ ਵੱਡਾ ਹੌਸਲਾ ਹੈਗਾ। ਯਕੀਨ ਕਰੋ, ਉਹਨਾਂ ਦਾ ਇੱਕ ਇੱਕ ਪਲ ਜਿਵੇਂ ਕੱਟਦਾ ਹੈ, ਇੱਕ ਇੱਕ ਲਮਹਾ ਜਿਵੇਂ ਕੱਟਦਾ ਹੈ, ਇੱਕ ਇੱਕ ਮਿੰਟ ਜਿਹੜਾ ਉੱਥੇ ਉਹ ਬਾਹਰ ਗੁਜ਼ਾਰਦੇ ਨੇ, ਤੇ ਉਹਨਾਂ ਨੂੰ ਇਹ ਹੀ ਹੁੰਦਾ ਕਿ ਅਸੀਂ 2 ਮਿੰਟ ਤੋਂ ਪਹਿਲੇ ਜਾਣਾ ਪਾਕਿਸਤਾਨ ਚਲੇ ਜਾਈਏ, ਜਾਂ ਅਸੀਂ ਜਿਸ ਕੰਟਰੀ ਤੋਂ ਆਏ ਉੱਥੇ ਵਾਪਸ ਚਲੇ ਜਾਈਏ। ਸੋ ਚਲੋ ਜੀ, ਮਾਸ਼ਾਅੱਲਾ। ਬਾਈ ਜੀ ਕਿਹੜੇ ਇਲਾਕੇ ਤੋਂ? ਪਾਕਿਸਤਾਨ ਤੋਂ? ਉਹ ਪਾਕਿਸਤਾਨ ਤੋਂ ਬਾਹਰ ਉਹ ਪ੍ਰਦੇਸ਼ ਵਿੱਚ ਰਹਿ ਰਹੇ ਹੋ ਕਿੱਥੇ? ਮੈਂ ਪਾਕਿਸਤਾਨ, ਲਾਹੌਰ ਤੋਂ ਭਰਾਓ, ਵੈਰੀ ਗੁੱਡ, ਮਾਸ਼ਾਅੱਲਾ ਜੀ। ਲਾਹੌਰ ਬਹੁਤ ਵਧੀਆ ਹੈ, ਮਾਸ਼ਾਅੱਲਾ। ਲਾਹੌਰ ਦੇ ਵਿੱਚ ਬਹੁਤ ਬਚਪਨ ਗੁਜ਼ਾਰਿਆ ਹੈਗਾ, ਤੇ ਇਨਸ਼ਾਅੱਲਾ 5 6 7 ਨੂੰ ਲਾਹੌਰ ਵੀ ਆਉਣਾ ਹੈਗਾ ਪੰਜਾਬੀ ਕਾਨਫਰੰਸ ਤੇ ਉੱਥੇ ਫਿਰ ਲਾਹੌਰ ਹੈ। ਕਿਆ ਹੀ ਬਾਤ ਹੈ। ਪਾਕਿਸਤਾਨ ਦੇ ਜਿੰਨੇ ਵੀ ਸ਼ਹਿਰ ਨੇ ਉਹਦਾ ਮਾਸ਼ਾਅੱਲਾ ਆਪਣੀ ਇੱਕ ਸਕਾਫਤ ਹੈ, ਆਪਣੀ ਇੱਕ ਕਲਚਰ ਹੈ, ਆਪਣੀਆਂ ਸਾਰੀਆਂ ਚੀਜ਼ਾਂ ਨੇ। ਅਸੀਂ ਮਤਲਬ ਓਵਰਆਲ ਮੇਰਾ ਜਿਹੜਾ ਐਕਸਪੀਰੀਅੰਸ ਆ, ਲਾਹੌਰ ਦੇ ਵਿੱਚ ਬੰਦੇ ਨੂੰ ਬੋਰੀਅਤ ਨਹੀਂ ਹੋ ਸਕਦੀ। ਅਸੀਂ ਇਸ ਟਾਈਮ ਮੁਲਤਾਨ ਤੋਂ ਹਾਂ। ਮੁਲਤਾਨ ਦੇ ਵਿੱਚ ਲੋਕ ਜਿਹੜੇ ਨਾ ਮਦਨੀ
ਹਾਂਜੀ, ਲਾਹੌਰ ਹੈ ਜੀ, ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈ। ਅਸੀਂ ਮੁਲਤਾਨ 'ਚ ਵੀ ਰਹਿੰਦੇ ਪਏ ਹਾਂ, ਇੱਥੇ ਵੀ ਅਸੀਂ ਵਲੋਗਸ ਬਣਾਏ, ਸਾਰੀਆਂ ਚੀਜ਼ਾਂ ਕੀਤੀਆਂ। ਮੁਲਤਾਨੀ ਵੀ ਬਹੁਤ ਅੱਛੇ ਨੇ, ਬਹੁਤ ਪੁਰਾਣੀਆਂ ਚੀਜ਼ਾਂ ਨੇ। ਲੇਕਿਨ ਬੰਦਾ ਇੱਕ ਹੁੰਦਾ ਨਾ ਕਿ ਥੋੜ੍ਹਾ ਜਿਹਾ ਬੋਰੀਅਤ ਦੇ ਲਿਹਾਜ਼ ਨਾਲ ਕਿ ਥੋੜ੍ਹੀ ਜਿੰਨੀ ਇੱਥੇ ਹੈ, ਲੇਕਿਨ ਉਹ ਚੀਜ਼ ਜਿਹੜੀ ਲਾਹੌਰ ਦੇ ਵਿੱਚ ਨਹੀਂ ਤੁਹਾਨੂੰ ਮਿਲੇਗੀ। ਇਸਲਾਮਾਬਾਦ ਚਲੇ ਜਾਓ, ਉੱਥੇ ਪਤਾ ਹੀ ਨਹੀਂ ਹੁੰਦਾ ਕੌਣ ਕਿੱਥੋਂ ਆਇਆ ਹੈ, ਲੇਕਿਨ ਲਾਹੌਰ ਹੈ, ਇਹ ਅਸੀਂ ਵੀ ਮੰਨਦੇ ਹਾਂ, ਅਸੀਂ ਵੀ ਮਤਲਬ ਬਹੁਤ ਸਾਰੇ ਸ਼ਹਿਰ ਦੇਖੇ ਨੇ। ਅਸੀਂ ਵੱਡੇ-ਵੱਡੇ ਜਿੰਨੇ ਵੀ ਸ਼ਹਿਰ ਕਰਾਚੀ, ਫੈਸਲਾਬਾਦ, ਰਾਵਲਪਿੰਡੀ, ਮੁਲਤਾਨ, ਸਾहिवाल, ਲੇਕਿਨ ਜਿਹੜਾ ਲਾਹੌਰ ਹੈ ਤੇ ਲਾਹੌਰ ਦੀਆਂ ਕੀ ਗੱਲਾਂ ਬਾਤਾਂ। ਓਕੇ ਭਾਈ, ਥੈਂਕ ਯੂ ਜੀ ਉਮਰ ਭਾਈ, ਬਹੁਤ ਸ਼ੁਕਰੀਆ, ਜਜ਼ਾਕੱਲਾ। ਤੇ ਬਸ ਇਹ ਥੋੜ੍ਹਾ ਜਿਹਾ ਇੱਕ ਲਾਈਵ ਸੈਸ਼ਨ ਸੀਗਾ ਕਿ ਤੁਹਾਡੇ ਨਾਲ ਸ਼ੇਅਰ ਕਰਨੇ ਸੀਗੇ ਕਿ ਪੰਜਾਬੀ ਕਾਨਫਰੰਸ ਇਨਸ਼ਾਅੱਲਾ 5, 6 ਤੇ 7 ਦਸੰਬਰ ਨੂੰ। ਬਾਕੀ ਤੁਹਾਡਾ ਹਾਲ ਜਾਣਨਾ ਸੀਗਾ, ਤੁਹਾਡੇ ਨਾਲ ਥੋੜ੍ਹੀ ਬਹੁਤੀ ਗੱਲਬਾਤ ਕਰਨੀ ਸੀ। ਇਸੇ ਦੁਆਰ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।